ਅਗਲੀ ਜਿਹੜੀ ਇੰਟਰਸਟਿੰਗ ਜੀ ਗੱਲ ਕਰਦੇ ਜਾਈਏ ਹੈਂਟਾ ਵਾਇਰਸ ਜੋ ਕਿ ਇੱਕ ਕਰੂਜ਼ ਸ਼ਿਪ ਦੇ ਵਿੱਚ ਫੈਲਿਆ ਹੋਇਆ ਆ। ਉਹਦਾ ਮਸਲਾ ਜਿਹੜਾ ਅਜੇ ਸੁਲਝਦਾ ਨਜ਼ਰ ਨਹੀਂ ਆ ਰਿਹਾ। 150 ਬੰਦਾ ਜਿਹੜਾ ਫਸਿਆ ਪਿਆ ਆ। ਕੇਪ ਵਰਡੇ ਵਾਲਿਆਂ ਨੇ ਆਪਣੀ ਜਿਹੜੀ ਇਹਨਾਂ ਦੀ ਇਹ ਕਰੂਜ਼ ਸ਼ਿਪ ਆ ਉਸਨੂੰ ਆਪਣੇ ਤੱਟ ਦੇ ਉੱਤੇ ਪੋਰਟ ਦੇ ਉੱਤੇ ਜਿਹੜਾ ਉਹ ਨਹੀਂ ਜਾਣ ਦਿੱਤਾ। ਤੇ ਹੁਣ ਕਹਿੰਦੇ ਵੀ ਸਿਚੁਏਸ਼ਨ ਇਹ ਬਣੀ ਆ ਵੀ ਡੌਕਿੰਗ ਤੋਂ ਜਦੋਂ ਇਹਨਾਂ ਨੂੰ ਮਨ੍ਹਾ ਮਿਲ ਗਈ ਆ ਤੇ ਹੁਣ ਸਪੇਨ ਦੇ ਜਿਹੜੇ ਕੈਨਰੀ ਆਈਲੈਂਡਸ ਹੈਗੇ ਆ, ਉੱਥੇ ਇਹਨਾਂ ਲੋਕਾਂ ਨੂੰ ਘੱਲਿਆ ਜਾਊਗਾ, ਜਿੱਥੇ ਸਕਰੀਨ ਕੀਤੇ ਜਾਣਗੇ ਤੇ ਜੇ ਕੋਈ ਬਿਮਾਰ ਆ ਤੇ ਉਹਨਾਂ ਦੀ ਟ੍ਰੀਟਮੈਂਟ ਉਹਨਾਂ ਨੂੰ ਦਿੱਤੀ ਜਾਊਗੀ। ਘੱਟੋ ਘੱਟ 3 ਦਿਨ ਕਹਿੰਦੇ ਵੀ ਇਸ ਕਰੂਜ਼ ਸ਼ਿਪ ਹੌਂਡੀਅਸ ਜਿਸ ਦਾ ਨਾਂ ਆ, ਅਟਲਾਂਟਿਕ ਓਸ਼ਨ ਦੇ ਵਿੱਚ ਸੀਗੇ ਜਦ ਹੈਂਟਾ ਵਾਇਰਸ ਦਾ ਆਊਟਬ੍ਰੇਕ ਇਹਨਾਂ ਦੇ ਉੱਥੇ ਹੋਇਆ। ਜਿੱਦਾਂ ਕੱਲ ਦੱਸ ਰਹੇ ਸੀ ਆਪਾਂ ਵੀ ਜਿਹੜੀਆਂ ਬਿੱਠਾਂ ਹੁੰਦੀਆਂ ਆ ਚੂਹਿਆਂ ਦੀਆਂ, ਉਹਦੇ ਯੂਰਿਨ ਤੋਂ ਇਹ ਅਕਸਰ ਜਿਹੜਾ ਉਹ ਫੈਲ ਜਾਂਦਾ ਹੈ। ਹੁਣ ਖਤਰਾ ਇਹ ਬਣਿਆ ਵੀ ਹਿਊਮਨ ਟੂ ਹਿਊਮਨ ਕਿਤੇ ਅੱਗੇ ਜਿਹੜਾ ਉਹ ਨਾ ਫੈਲ ਜਾਵੇ। ਹੁਣ ਤੱਕ 3 ਮੌਤਾਂ ਜਿਹੜੀਆਂ ਇਸ ਦੇ ਵਿੱਚ ਹੋ ਚੁੱਕੀਆਂ, 8 ਕਨਫਰਮਡ ਜਾਂ ਸਸਪੈਕਟਡ ਕੇਸ ਜਿਹੜੇ ਉਹ ਸਾਹਮਣੇ ਆਏ ਆ ਜ਼ਿਊਰਿਕ ਸਵਿਟਜ਼ਰਲੈਂਡ ਦੇ ਵਿੱਚ। ਇਹ ਪਹਿਲੀ ਵਾਰੀ ਆਇਡੈਂਟੀਫਾਈ ਉੱਥੇ ਵਾਇਰਸ ਯੂਰਪ ਦੇ ਵਿੱਚ ਕੀਤਾ ਜਿਹੜਾ ਉਹ ਗਿਆ ਸੀਗਾ। ਹੈਲਥ ਅਥਾਰਟੀਜ਼ ਜਿਹੜੀਆਂ ਸਾਊਥ ਅਫਰੀਕਾ ਤੇ ਸਵਿਟਜ਼ਰਲੈਂਡ ਦੀਆਂ ਆ, ਉਹਨਾਂ ਨੇ ਐਂਡਿਸ ਸਟ੍ਰੇਨ ਕੋਈ ਕਰਕੇ ਹੈਗਾ ਆ ਇਸ ਵਾਇਰਸ ਦਾ, ਹੈਂਟਾ ਵਾਇਰਸ ਦਾ। ਤੇ ਕਹਿੰਦੇ ਵੀ ਇਹ ਸਪੈਸੀਫਿਕ ਸਟ੍ਰੇਨ ਉਹਦਾ ਰੇਅਰ ਆ ਵੀ ਪਰਸਨ ਟੂ ਪਰਸਨ ਟਰਾਂਸਮਿਸ਼ਨ, ਬਟ ਕਹਿੰਦੇ ਵੀ ਰੋਡੈਂਟ ਡ੍ਰੌਪਿੰਗਸ ਦੇ ਨਾਲ ਜਿੱਦਾਂ ਦੱਸਿਆ ਵੀ ਇਹ ਜ਼ਿਆਦਾ ਫੈਲਦਾ ਹੁੰਦਾ ਆ। ਸੋ ਹੁਣ 149 ਲੋਕ 23 ਵੱਖ-ਵੱਖ ਮੁਲਕਾਂ ਦੇ ਇਸ ਹੌਂਡੀਅਸ ਸ਼ਿਪ ਤੇ ਕਰੂਜ਼ ਸ਼ਿਪ ਦੇ ਉੱਤੇ ਆ। ਤੇ ਇਹ ਜਿਹੜੀ ਸਿਚੁਏਸ਼ਨ ਪੋਲੀਟੀਕਲ ਟੈਂਸ਼ਨ ਦੇ ਵਿੱਚ ਵੀ ਬਣ ਚੁੱਕੀ ਆ। ਸਪੇਨ ਦਾ ਜਿਹੜਾ ਹੈਗਾ ਆ, ਜਿਹਨੇ ਅਮਰੀਕਾ ਵਾਲੇ ਜਹਾਜ਼ ਜਿਹੜੇ ਉਹ ਨਹੀਂ ਸੀ ਉੱਧਰ ਆਉਣ ਦਿੱਤੇ, ਤੇ ਟਰੰਪ ਹੋਣਾ ਦੇ ਨਾਲ ਖਾਸਾ ਜਿਹੜਾ ਉਹਨਾਂ ਦੀ ਕਹਿ ਲਓ ਵੀ ਇੱਟ ਖੜੱਕਾ ਕਹਿ ਲਓ ਵੀ ਹੋਇਆ ਸੀ। ਜਿਹੜਾ ਕੈਨਰੀ ਆਈਲੈਂਡ ਦਾ ਪ੍ਰੈਜ਼ੀਡੈਂਟ ਆ, ਉਹਨਾਂ ਨੇ ਆਲੋਚਨਾ ਕੀਤੀ ਹੈ ਸਪੇਨ ਦੇ ਸਰਕਾਰ ਦੀ। ਕਹਿੰਦੇ ਵੀ ਤੁਸੀਂ ਸਾਡੇ ਇੱਥੇ ਕਾਹਤੋਂ ਸ਼ਿਪ ਨੂੰ ਜਿਹੜਾ ਡੌਕ ਕਰਵਾ ਰਹੇ ਆ, ਸਾਡੀ ਜਿਹੜੀ ਲੋਕਲ ਪਾਪੂਲੇਸ਼ਨ ਆ ਉਹਨਾਂ ਨੂੰ ਜਿਹੜਾ ਉਹ ਖਤਰਾ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਹੈਂਟਾ ਵਾਇਰਸ ਆ ਹੁਣ ਕੈਨਰੀ ਆਈਲੈਂਡ ਦੇ ਵਿੱਚ ਜਾਊਗਾ ਤੇ ਸਵਿਟਜ਼ਰਲੈਂਡ ਨੇ ਇੱਕ ਨਵਾਂ ਕੇਸ ਜਿਹੜਾ ਉਹ ਕਨਫਰਮ ਇਸ ਦਰਮਿਆਨ ਕਰ ਦਿੱਤਾ ਤੇ 3 ਦਿਨਾਂ ਬਾਅਦ ਇਹ ਪਹੁੰਚਣਗੇ। ਇਹਨਾਂ ਨੂੰ ਕੁਆਰੰਟੀਨ 'ਚ ਰੱਖਿਆ ਜਾਊਗਾ, ਇਹਨਾਂ ਨੂੰ ਚੈੱਕ ਕੀਤਾ ਜਾਊਗਾ, ਸਕਰੀਨਿੰਗ ਜਿਹੜੀ ਉਹ ਕੀਤੀ ਜਾਊਗੀ ਤੇ ਫਿਰ ਜਿਹੜੇ ਉਹ ਦੇਖਦੇ ਆ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। WHO ਕਹਿੰਦੇ ਵੀ ਇਨਵੈਸਟੀਗੇਟ ਕਰ ਰਿਹਾ ਵੀ ਜਿਹੜੇ ਕੁਝ ਪੇਸ਼ੈਂਟਸ ਆ ਜਿਨ੍ਹਾਂ ਨੂੰ ਇਹ ਇਨਫੈਕਸ਼ਨ ਹੋਈ ਹੋਊਗੀ ਬੋਰਡਿੰਗ ਕਰਨ ਤੋਂ ਪਹਿਲਾਂ ਹੀ, ਸ਼ਾਇਦ ਅਰਜਨਟੀਨਾ ਦੇ ਵੱਲ ਨੂੰ ਜਿਹੜਾ ਇਸ਼ਾਰਾ ਇਸ ਦੇ ਵਿੱਚ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇੱਥੇ ਰਿਮੋਟ ਆਈਲੈਂਡਸ ਸਾਊਥ ਜਾਰਜ ਤੇ ਸੇਂਟ ਹਲੀਨਾ ਜਿਹੜੇ ਆਈਲੈਂਡਸ ਆ, ਟਾਪੂ ਆ, ਉਹਨਾਂ ਦੇ ਉੱਤੇ ਜਿਹੜੇ ਹੋ ਗਏ ਸੀਗੇ, ਜਿੱਥੇ ਪੈਸੰਜਰਸ ਆਬਵੀਅਸਲੀ ਉੱਥੇ ਵਾਈਲਡ ਲਾਈਫ ਦੇ ਵਿੱਚ ਗਏ, ਬਾਹਰ ਜੰਗਲ ਜੁੰਗਲ 'ਚ ਘੁੰਮੇ ਫਿਰੇ ਤੇ ਕਹਿੰਦੇ ਬਰਡ ਵਾਚਿੰਗ ਜਿਹੜੀ ਉਹ ਕਰ ਰਹੇ ਸੀਗੇ। ਸੋ ਉੱਥੋਂ ਆਊਟਬ੍ਰੇਕ ਦਾ ਓਰੀਜਨ ਮੰਨਿਆ ਜਿਹੜਾ ਉਹ ਜਾ ਰਿਹਾ ਆ। ਪਰ ਹਾਲ ਦੀ ਘੜੀ ਸਿਚੁਏਸ਼ਨ ਇਹਨਾਂ 149 ਲੋਕਾਂ ਦੇ ਲਈ ਅਜੇ ਵੀ ਵਿਚਾਲੇ ਹੀ ਲਟਕਣ ਵਾਲੀ ਜਿਹੜੀ ਉਹ ਬਣੀ ਪਈ ਆ। ਹੁਣ 3 ਦਿਨ ਲਾ ਕੇ ਦੂਜੇ ਇੱਕ ਥਾਂ ਦੇ ਉੱਤੇ ਜਾਣਗੇ ਤੇ 3 ਦਿਨਾਂ 'ਚ ਪਤਾ ਨਹੀਂ ਉੱਥੇ ਹੋਰ ਰੌਲਾ ਨਾ ਪੈ ਜਾਵੇ ਵੀ ਅਸੀਂ ਨਹੀਂ ਤੁਹਾਨੂੰ ਉਤਰਨ ਦੇਣਾ, ਵੀ ਇਹਨਾਂ ਦਾ ਫਿਰ ਹੁਣ ਅੱਗੇ ਬਣਨਾ ਕੀ ਆ। ਵਿਚਾਰਿਆਂ ਦੀ ਜਿਹੜੀ ਕਰੂਜ਼ ਸ਼ਿਪ ਆ ਉਹ ਤਾਂ ਕੰਮ ਪੁੱਠਾ ਹੀ ਜਿਹੜਾ ਉਹਨਾਂ ਦੇ ਲਈ ਪੈ ਗਿਆ। ਹੁਣ ਤਾਂ ਬੰਦਾ ਜਾਂਦਾ ਹੈ ਕਰੂਜ਼ ਸ਼ਿਪ ਦੇ ਉੱਤੇ ਸਟ੍ਰੈਸ ਫਰੀ ਹੋਣ, ਪਰ ਇਹ ਨਵੀਂ ਬਿਮਾਰੀ ਤੇ ਨਵੇਂ ਜਿਹੜੇ ਆ ਸਟ੍ਰੈਸ ਲੈ ਕੇ ਵਿਚਾਰੇ ਇਸ ਟਾਈਮ ਫਸੇ ਉੱਥੇ ਪਏ ਨੇ।